ਜਾਣੀ ਕਿ ਰਲਮੀ ਦੁਨੀਆ ਸੀ, ਪਿਆਰ ਬੜਾ ਸਿਪਾਹੀਆਂ ਨਾਲ ਵਾਦੇ ਤਾਂ ਇੱਕ ਹਵਾ ਚੱਲੀ ਉਹਨੇ ਬਰਬਾਦ ਕਰਤੀ। ਤੁਸੀਂ ਬੜਾ ਬਰਬਾਦ ਹੋ ਗਏ ਜੀ। ਥਾਂ ਥਾਂ ਹੀ ਝਗੜੇ ਹੋਏ। ਉਹ ਝਗੜੇ ਨਾ ਹੁਣ ਤੁਸੀਂ ਪੁੱਛੋ ਜੋ ਕੁਛ ਹੋ ਗਿਆ ਸੋ ਕਿਉਂ ਜਿਹਦੇ ਨਾਲ ਦੰਦ ਟੁੱਟਣੀ ਰੋਟੀ ਸੀ ਨਾ, ਇੱਕ ਦੂਜੇ ਨੂੰ ਸ਼ਾਮ ਨੂੰ ਸਰਦਾ ਨਹੀਂ ਸੀ। ਅਗਲੇ ਨੇ ਗੁਰਦੁਆਰਿਆਂ 'ਚ ਛੱਡ ਕੇ ਨਾ ਗਾਵਾਂ ਦੀਆਂ ਪੂਸਾਂ ਫੜਾ ਦੀਆਂ ਵੀ ਤੁਸੀਂ ਨਾਮ ਮੁਸਲਮਾਨ ਮਾਰ ਕਿਉਂ ਉਹ ਹਵਾ ਵਗੀ ਸੀ। ਗਲਤ ਉਹਨੇ ਬੜਾ ਬੜਾ ਨੁਕਸਾਨ, ਬਹੁਤ ਨੁਕਸਾਨ ਹੈ। ਉਸ ਨੁਕਸਾਨ ਨੂੰ ਹੁਣ ਤੁਸੀਂ ਵੀ ਕਿਸਾਨੀ ਅਸੀਂ ਤਾਂ ਉਜੜ ਪੁੱਜੜ ਜਾਏਗਾ। ਪਿੰਡ ਯਾਦ ਆਂਦਾ ਉਹ ਤੁਹਾਡਾ? ਉਹ ਤਾਂ ਅੱਖਾਂ ਦੀ ਮੂਹਰੇ ਫਿਰਦਾ ਸਾਡੇ। ਅੱਛਾ। ਹਾਂਜੀ ਜਾ ਛੱਡ, ਸਾਨੂੰ ਆਪਦੇ ਪਿੰਡ ਦੀ ਵੱਟ ਵੱਟ ਦਾ ਪਤਾ। ਇੱਥੇ ਬੈਠੇ ਆ ਨਾ, ਫਲਾਣੇ ਦਾ ਉਹ ਕੇਸ ਸੀ, ਫਲਾਣੇ ਦਾ ਉਹ ਕੇਸ ਸੀ, ਫਲਾਣੇ ਦੇ ਉਹ ਸੀਗੇ, ਫਲਾਣਾ ਉਹ ਸੀਗਾ। ਉਹ ਯਾਦਾਂ ਨਹੀਂ ਭੁੱਲਦੀਆਂ ਜੀ। ਅਮਰ ਕੋਈ ਉਹ ਜੀ ਇਹ ਨਹੀਂ ਦਿਲ 'ਚ ਨਿਕਲਦਾ, ਨਹੀਂ ਨਿਕਲਦਾ। ਵਾਹ ਵਾਹ। ਜਿਹੜਾ ਬੰਦੇ ਨੂੰ ਕੋਈ ਲੱਗੀ ਹੈ ਨਾ, ਉਹ ਬੰਦਾ ਭੁੱਲਦਾ ਨਹੀਂ। ਕਦੋਂ ਬੰਦੇ ਲਈ ਕੋਈ ਟਾਈਮ ਕਦੋਂ ਜਾਈਏ, ਸਾਡੀ ਜ਼ਿੰਦਗੀ 'ਚ ਵੀਲਾ ਨਹੀਂ ਬਦਲਦਾ ਹੈ ਜੀ। सारे ही श्रोतियों में बहुत सारा सलाम तो प्यार भरी सत श्री अकाल। मैं तुहाडा वीर भुपिंदर सिंह लवली और हसबे मामूल जिदा तुसीं जाणदे हो कि पंजाब दे वंड दे उन्हां आई विटनस नूं गवावां नूं लभदे आ जिन्हां ने अनवंडिया पंजाब दी नाल वेखिया। सो इस वेले आपां मौजूद हाँ जिला ओकाड़ा, साडे नाल मौजूद ने एक बुजुर्ग। सो आओ गलबात दी सांझ वधाउने आ। बुजुर्गो की हाल चाल ने, ठीक हो? शुक्र अल्लाह दा जी, जेड़ा टाइम गुजरदा बड़ा सोहना सोहना। नाम की तुहाडा? मेरा नाम है जी मुश्ताक। मुश्ताक। हाँ जी। ते तुहाडे वालिद साहब दा की नाम? काके खां। काके खां। आ जेड़े पिंड आपां बैठे हैं, पिंड दा की नाम जी? 32L। 32L। L। अच्छा। हाँ जी। जिला किहड़ा पैंदा? जिला ओकाड़ा। ओकाड़ा। ते तहसील इनू किहड़ी लगदी? तहसील भी ओकाड़ा। ओकाड़ा ही लगदी। अगे ओकाड़ा तहसील सी। हाँ हाँ। हुण इह जिला बनिया। अगे अच्छा। शाहीवाल जिला सी। अच्छा। ते बुजुर्गो तुसीं इत्थों दे वसिंदे को उधरों आए हो? उधरों। उधर तुहाडा किहड़ा पिंड सी? सहोर। सहोल। सहोर सीगा जी। सहोर। हाँ ਵੱਡੀਆਂ ਮਾਲਾ ਕੋਲੇ। ਵੱਡੀਆਂ ਮਾਲਾ ਕੋਲੇ। ਹਾਂਜੀ। ਲਾਗੇ ਉਹਦੇ ਕਿਹੜੇ ਕਿਹੜੇ ਪਿੰਡ ਸੀ ਸੌਰ ਦੇ? ਉਹਦੇ ਮੰਗਾ, ਹਾਂ ਮੰਗਿਆਲ, ਯਾਨੀ ਵੱਡਾ ਤੁਹਾਡਾ ਹੈਡਕੁਆਟਰ ਸੀ ਮੰਗਿਆਲ। ਅੱਛਾ। ਹਾਂਜੀ। ਹਮੀਦੀ ਵਿਜੇ ਖੁਦਿਆਲ ਹੈ ਜੀ। ਅੱਛਾ। ਤੇ ਇਧਰੋਂ ਰਾਏਕੋਟ ਵੀ ਸਾਨੂੰ ਨੇੜੇ ਪੈਂਦਾ ਸੀ। ਅੱਛਾ। ਬਰਨਾਲਾ ਵੀ ਨੇੜੇ ਪੈਂਦਾ ਸੀ। ਇਹ ਸਾਡੇ ਅੱਛਾ ਸ਼ਹਿਰ ਸੀ। ਹਾਂ। ਸਾਡਾ ਥਾਣਾ ਸੀਗਾ ਸੈਣਾ। ਸੈਣਾ ਤੁਹਾਡਾ ਥਾਣਾ? ਹਾਂਜੀ। ਅੱਛਾ। ਉਹ ਇਲਾਕੇ ਹਾਂ। ਅੱਛਾ, ਜਿਹੜਾ ਤੁਹਾਡਾ ਪਿੰਡ ਸੀ ਸਹੌਲ ਜੀ, ਕਿਦਾਂ ਦਾ ਪਿੰਡ ਸੀ? ਉਹ ਜੀ ਹਿੰਦੁਸਤਾਨ ਦੇ ਵਿੱਚ ਰਲਵੇਂ ਪਿੰਡ। ਰਲਵੇਂ ਪਿੰਡ ਸੀ? ਹਾਂਜੀ। ਅੱਛਾ। ਅੱਧੇ ਕੁ ਮੁਸਲਮਾਨਾਂ ਦੇ, ਅੱਧੇ ਕੁ ਤੁਹਾਡੇ ਹਾਂ। ਰਲਵੇਂ ਮਿਲਵੇਂ ਸੀ, ਰਹਿੰਦੇ ਭਰਾਵਾਂ ਵਾਂਗੂ ਸੀ। ਅੱਛਾ। ਹਾਂਜੀ। ਕੋਈ ਨਾਂ ਚੇਤੇ ਜਾਂ ਉੱਥੇ ਜਿਹੜੇ ਰਹਿੰਦੇ ਸੀ ਲੋਕਾਂ ਦੇ? ਸਿੱਖਾਂ ਦਾ ਆਹੋ। ਪ੍ਰੀਤਮ। ਪ੍ਰੀਤਮ। ਹਾਂਜੀ। ਹਾਂ। ਫੇਰ ਮੱਲ। ਮੱਲ। ਨਾ ਤਾਂ ਜੀ ਬਹੁਤ ਕਹਿੰਦੇ ਯਾਦ ਹੈ ਜੀ। ਅੱਛਾ। ਹੋਰ ਕੌਣ ਕੌਣ? ਨੰਬਰਦਾਰ ਕੌਣ ਸੀ ਪਿੰਡ ਦਾ? ਲੰਬੜਦਾਰ ਦੋ ਸਾਡੇ ਮੁਸਲਮਾਨ ਸੀ, ਅੱਛਾ। ਇੱਕ ਸਿੱਖ ਸੀਗਾ। ਮੁਸਲਮਾਨਾਂ ਦਾ ਕੀ ਨਾਂ ਸੀ ਤੇ ਸਿੱਖ ਦਾ ਕੀ? ਉਹਦੇ ਨਾਂ ਸੀ ਜੀ ਹੁਸਨਾ ਹਾਂ ਹਾਂ। ਤੇ ਨਿਆਜ਼ ਮੁਹੰਮਦ। ਅੱਛਾ। ਲੰਬੜਦਾਰ ਲਾਲ ਸਿੰਘ। ਲਾਲ ਸਿੰਘ। ਹਾਂਜੀ। ਅੱਛਾ। ਇਹ ਨਾਂ ਸੀ ਇਹਨਾਂ ਲੰਬੜਦਾਰਾਂ ਦੇ। ਤੁਹਾਡੀ ਉੱਥੇ ਆਪਣੀ ਵਾਈ ਸੀ ਜਾਂ? ਨਹੀਂ ਜੀ, ਅਸੀਂ ਤਾਂ ਜਲਾਏ ਆ। ਜਲਾਏ? ਉਧਰ ਜਲਾਏ, ਇੱਧਰ ਹੁਣ ਸਾਰੀ ਕਹਿੰਦੇ ਆ। ਅੱਛਾ। ਹਾਂਜੀ। ਹਾਂਜੀ। ਹਾਂ। ਕਿੱਦਾਂ ਦਾ ਵਸੇਬ ਕਿੱਦਾਂ ਦਾ ਸੀ ਉੱਥੇ? ਰਹਿਣ ਸਹਿਣ ਕਿੱਦਾਂ ਦਾ ਸੀ ਆਪਸ ਵਿੱਚ? ਵਿਆਹਾਂ ਤੇ ਸ਼ਾਦੀਆਂ ਚ ਉਹ ਜੀ ਕਮੀਆਂ ਤੁਸੀਂ ਨਾ ਖੁਸ਼ੀਆਂ? ਅੱਛਾ। ਹਾਂਜੀ। ਉਹ
ਤਾਂ ਇੱਕ ਹਵਾ ਬਾਗੀ ਸਾਡੇ ਤੇ ਹਾਂ ਸਿੱਖਾਂ ਦੇ ਕੰਨ 'ਚ ਹਵਾ ਪਈ ਗਈ। ਹਾਂ ਉਧਰੋਂ ਸਾਡੇ ਉਹਨਾਂ ਨੇ ਆਖਿਆ ਲਓ ਜੀ ਪੁਰਾਣੇ ਵੈਰ ਵਿਆਹ ਲਓ। ਅੱਛਾ ਅਸੀਂ ਇੱਕ ਮੁਸਲਮਾਨਾਂ ਨੇ ਤੇ ਸਿੱਖਾਂ ਨੇ ਲਈਆਂ ਦਿੱਤੀਆਂ ਨੇ ਹੋਰ ਭਰਾਵਾਂ ਨੂੰ ਬਾਕੀ ਭਰਾਵਾਂ ਨਾਲੋਂ ਵੱਧ ਸੀ ਹਾਂਜੀ ਹਾਂ ਇੱਕ ਭਾਂਡੇ ਵੇਚ ਕੇ ਖਾ ਜਾਂਦੀ ਸੀ ਤੇ ਕਿਉਂ ਤੁਹਾਡੇ ਘੱਟ ਖਾਂਦੇ ਸੀ ਮੁੰਡੇ ਖਾ ਲੈਂਦੇ ਸੀ ਉਹ ਅੱਛਾ ਤੇ ਵੱਡੇ ਕੁੜੀਆਂ ਘੱਟ ਖਾਂਦੇ ਸੀ। ਉਹਨਾਂ ਕਹਿੰਦੇ ਵੀ ਪਕਾ ਲਓ ਅਸੀਂ ਰਾਤ ਨੂੰ ਆਵਾਂਗੇ ਅੱਛਾ ਸਾਡੀ ਰੋਟੀ ਅੱਜ ਤੁਹਾਡੇ ਆ ਅਸੀਂ ਗੋਸ਼ ਕਰਨਾ ਹੈ। ਅੱਛਾ ਜਿਹੜੀ ਜੀ ਰਲਮੀ ਦੁਨੀਆ ਸੀ ਪਿਆਰ ਬੜਾ ਸੀ ਪਿਆਰ। ਭਾਈਆਂ ਨਾਲ ਵਾਦੇ ਤਾਂ ਇੱਕ ਹਵਾ ਹਾਂ ਚੱਲੀ ਉਹਨੇ ਬਰਬਾਦ ਕਰਤੀ। ਤੁਸੀਂ ਫਿਰ ਬੜਾ ਬਰਬਾਦ ਹੋ ਗਏ ਜੀ। ਬਰਬਾਦ ਹੋ ਗਏ ਆ ਜਿਹੜੇ ਆਪਾਂ ਪਿੰਡ ਬੈਠੇ ਆ ਇੱਥੋਂ ਬਰਬਾਦ ਹੋ ਕੇ ਲੋਕ ਗਏ ਹਾਂਜੀ। ਤੁਸੀਂ ਬਰਬਾਦ ਹੋ ਕੇ ਉੱਥੋਂ ਆ ਗਏ ਆਹ ਪਿੰਡ ਸਾਡੇ ਉਸੇ ਇਲਾਕਿਆਂ ਦੇ ਆ ਆਹੋ ਕਿਉਂ ਇਹਨਾਂ ਨੂੰ ਜ਼ਮੀਨਾਂ ਮਿਲੀਆਂ ਸੀ ਸੰਨ 14 ਚ ਹੂੰ ਫੌਜੀਆਂ ਨੂੰ। ਅੱਛਾ ਇਹ ਫੌਜੀਆਂ ਦੇ ਪਿੰਡ ਹੈ ਆ ਫੌਜੀਆਂ ਦੇ ਪਿੰਡ ਹਾਂਜੀ ਹੂੰ ਅੱਛਾ ਬਜ਼ੁਰਗੋ ਉੱਥੋਂ ਜਿਹੜੇ ਪਿੰਡ ਤੋਂ ਤੁਹਾਨੂੰ ਉਠਾ ਲਿਆ ਗਿਆ ਆਪ ਜੀ। ਉੱਠੇ ਹੋ ਜਾਂ ਝਗੜਾ ਝੁਗੜਾ ਹੋਇਆ ਸੀ ਕੀ ਹਾਲਾਤ ਸੀ 47 ਚ? ਜਾਣੀ ਜੀ ਥਾਂ ਥਾਂ ਹੀ ਝਗੜੇ ਹੋਏ। ਹੂੰ ਉਹ ਝਗੜੇ ਨਾ ਹੁਣ ਤੁਸੀਂ ਪੁੱਛੋ ਜੋ ਕੁਝ ਹੋ ਗਿਆ ਸੋ ਹੂੰ ਕਿਉਂ ਜਿਹਦੇ ਨਾਲ ਦੰਦ ਟੁੱਟਵੀਂ ਰੋਟੀ ਸੀ ਨਾ ਇੱਕ ਦੂਜੇ ਨੂੰ ਸ਼ਾਮ ਨੂੰ ਹੂੰ ਸਰਦਾ ਨਹੀਂ ਸੀ। ਅਗਲੇ ਨੇ ਗੁਰਦੁਆਰਿਆਂ 'ਚ ਛੱਡ ਕੇ ਨਾ ਹੂੰ ਗਾਵਾਂ ਦੀਆਂ ਪੂਸਾਂ ਫੜਾ ਦੀਆਂ ਵੀ ਜੇ ਤੁਸੀਂ ਨਾਮ ਮੁਸਲਮਾਨ ਮਾਰ ਹੂੰ ਕਿਉਂ ਉਹ ਹਵਾ ਵਗੀ ਸੀ ਹੂੰ ਗਲਤ ਉਹਨੇ ਬੜਾ ਬੜਾ ਨੁਕਸਾਨ ਕੀਤਾ। ਬਹੁਤ ਨੁਕਸਾਨ ਹੋਇਆ ਉਸ ਨੁਕਸਾਨ ਨੂੰ ਹੁਣ ਤੁਸੀਂ ਵੀ ਪਛਤਾਨੇ ਹੂੰ ਅਸੀਂ ਤਾਂ ਉਜੜ ਪੁਜੜ ਗਏ ਨਾ ਹੂੰ ਜਿਹੜੇ ਤੁਸੀਂ ਉੱਧਰ ਬੈਠੇ ਹੋ ਉਹ ਵੀ ਪਛਤਾਨੇ। ਵੈਸੇ ਤੁਸੀਂ ਆਏ ਕਿੱਦਾਂ ਸੀ ਪੈਦਲ ਆਏ ਸੀ ਜਾਂ ਪੈਦਲ ਜੀ ਪੈਦਲ ਹਾਂਜੀ ਅੱਛਾ ਸਾਨੂੰ ਨੇੜੇ ਸੀਗਾ ਪਰ ਇਹਦੇ ਆਸਤਾ ਤੇ ਉਹ ਮੁਸਲਮਾਨਾਂ ਦੀ ਰਿਆਸਤ ਸੀ ਕੋਟਲਾ ਕੋਟਲਾ ਮਲੇਰ ਕੋਟਲਾ ਮਲੇਰ ਕੋਟਲਾ। ਹੂੰ ਕੁਛ ਲੋਕ ਉੱਥੇ ਚਲੇ ਗਏ ਕੁਛ ਕੈਂਪ ਬਣ ਗਏ ਸਾਡੇ ਉਸ ਜ਼ਮਾਨੇ 'ਚ ਹੂੰ ਜਿਵੇਂ ਵੀ ਆ ਹੋਇਆ ਨਾ ਕੁਛ ਮਰ ਗਏ ਕੁਛ ਆ ਗਏ ਖੁਸ਼ ਆ ਗਏ ਅਦੋਦੀ ਹੋ ਗਈ ਹੂੰ ਹਾਂਜੀ ਸਹੀ ਹੋ ਗਿਆ ਹਾਂਜੀ ਉਹ ਹਵਾ ਹੀ ਐਸੀ ਵਗੀ ਹੂੰ ਤੇ ਉਸ ਹਵਾ ਨੇ ਦੁਨੀਆ ਪਲਟੀ ਪਲਟ ਦਿੱਤੀ ਹਾਂਜੀ ਹੂੰ ਅੱਜ ਦੇ ਸਮੇਂ 'ਚ ਕੀ ਪਿੰਡ ਯਾਦ ਆਂਦਾ ਉਹ ਤੁਹਾਡਾ ਉਹ ਤਾਂ ਅੱਖਾਂ ਦੀ ਮੂਹਰੇ ਫਿਰਦਾ ਸਾਡੇ ਅੱਛਾ ਹਾਂਜੀ ਹੂੰ ਜਾ ਛੱਡ ਸਾਨੂੰ ਆਪਦੇ ਪਿੰਡ ਦੀ ਵੱਟ ਦਾ ਪਤਾ ਹੈ। ਇੱਥੇ ਅੱਛਾ। ਬੈਠੇ ਆ ਨਾ ਹੂੰ ਫਲਾਣੇ ਦਾ ਉਹ ਕੇਸ ਸੀ ਫਲਾਣੇ ਦਾ ਉਹ ਕੇਸ ਸੀ ਹੂੰ ਫਲਾਣੇ ਦੇ ਉਹ ਸੀਗੇ ਫਲਾਣਾ ਉਹ ਸੀਗਾ ਹੂੰ ਉਹ ਯਾਦਾਂ ਨਹੀਂ ਭੁੱਲਦੀਆਂ ਜੀ ਹੂੰ ਅਮਰ ਕੋਈ ਸਹੀ ਹੋ ਦਿਲ ਕਰਦਾ ਜਾਣ ਨੂੰ ਵੈਸੇ ਭਈ ਚਿੰਤਾ ਬੜੇ ਕਰਦੇ ਆ ਟਾਈਮ ਨਹੀਂ ਨਾ ਕੋਈ ਜਾਣ ਦਿੰਦਾ ਟਾਈਮ ਤਾਂ ਇਹ ਵੀ ਜਾਨਵਰ ਬਣ ਕੇ ਬੰਦਾ ਉਮਰ ਤੁਹਾਡੀ ਕਿੰਨੀ ਸੀ ਉਦੋਂ 14-15 14-15 ਸਾਲ ਹਾਂਜੀ ਨੌਜਵਾਨੀ ਸੀ ਸੀਗੀ ਬਸ ਨੇ ਉੱਠਦੀ ਸੀ ਜਵਾਨੀ ਅੱਜ ਉੱਠਦੇ ਸੀ ਜੀ। ਹਾਂ ਸਹੀ ਹੋ ਗਿਆ ਅਜੇ ਮਾਸ਼ਾਅੱਲਾ ਸੇ ਰਹਿਣਾ ਸਹੀ ਠੀਕ ਹੈ ਤੇ ਵੈਸੇ ਐਵੇਂ ਜਿਵੇਂ ਇਹ ਮੰਜੇ ਤੇ ਬੈਠੇ ਨੇ ਪਿੱਛੇ ਜੀ ਐਵੇਂ ਮੰਜੇ ਤੇ ਬੈਠੇ ਉਹ ਧਿਆਨ ਉੱਥੇ ਪਹੁੰਚ ਜਾਂਦਾ ਪਿੰਡਾਂ 'ਚ ਉਹ ਜੀ ਇਹ ਨਹੀਂ ਦਿਲ ਚ ਨਿਕਲਦਾ ਨਹੀਂ ਨਿਕਲਦਾ ਦਿਲ ਵਾਹ ਵਾਹ ਜਿਹੜਾ ਬੰਦੇ ਨੂੰ ਕੋਈ ਲੱਗੀ ਹੈ ਨਾ ਉਹ ਬੰਦਾ ਭੁੱਲਦਾ ਨਹੀਂ ਯਾਨੀ ਸਾਨੂੰ ਉਸ ਬਰਤਨ ਦਾ ਪਤਾ ਹੈ ਉਹ ਕਿਵੇਂ ਬਣਿਆ ਜਾਂ ਕੀ ਬਣਿਆ ਕਿਉਂ ਅੱਧੇ ਅੱਧੇ ਚੱਲ ਜੀ ਜਾਓ ਮਗਾ ਦੋ ਉਧਰ ਹਿੰਦੁਸਤਾਨ 'ਚ ਹਾਂ ਯਾਦਗਿਰੀ ਕਿਉਂ ਨਾ ਰਹੇ ਹੁਣ ਤੁਸੀਂ ਇੱਥੇ ਗੇੜਾ ਮਾਰ ਕੇ ਚੱਲੇ ਹੋ ਹਾਂ ਤੁਹਾਨੂੰ ਕਦੇ ਨਾ ਕਦੇ ਯਾਦ ਆਊਗੀ ਅਸੀਂ ਯਾਰ ਬੰਦੇ ਅਟਾੜੇ 32 ਟੂਵੈਲ ਚ ਹੋ ਕੇ ਆਏ ਬਿਲਕੁਲ ਅੱਛਾ ਬਜ਼ੁਰਗੋ ਇੱਥੇ ਤੁਹਾਡੇ ਪਿੰਡ 'ਚ ਬਾਬਾ ਰਜਬ ਅਲੀ ਹਾਂਜੀ ਉਹਨੂੰ ਵੇਖਿਆ ਸੀ ਹਾਂ ਯਾਰ ਸੁਣਿਆ ਭਲਾ ਅੱਛਾ ਨਾਲ ਹੀ ਰਹਿਣ ਇੱਥੇ ਅਸੀਂ ਜਾਣਦੇ ਆ ਹਾਂ ਕਿੱਦਾਂ ਦੇ ਸ਼ਖਸ ਸਨ ਸੋਹਣੇ ਸੀ ਸੋਹਣੇ ਸੀ ਹਾਂਜੀ ਹੂੰ ਇਹ ਸੀਗੇ ਆਹੋ ਦੇ ਸਾਹੋ ਦੇ ਆ ਸਾਹੋ ਤੁਹਾਡੇ ਲਾਗੇ ਪੈਂਦਾ ਸੀ ਉੱਥੇ ਹਾਂਜੀ ਉਧਰੋਂ ਸਾਨੂੰ ਨੇੜੇ ਪੈਂਦਾ। ਅੱਛਾ ਸਹੀ ਇਹਨਾਂ ਨੂੰ ਕਦੀ 47 ਤੋਂ ਪਹਿਲੇ ਵੀ ਜਾਣਦੇ ਸੀ ਜਾਂ ਇੱਥੇ ਆ ਕੇ ਹੀ ਪਤਾ ਲੱਗਾ ਇਹਨਾਂ ਦਾ ਪਹਿਲਾਂ ਤਾਂ ਜੀ ਜਣੀ ਨਾਮ ਦੇ ਤੇ ਜਾਣਦੇ ਸੀ ਹੂੰ ਇਹ ਸੀਗੇ
ਬਾਬੂ ਜੀ ਨਹਿਰਾਂ ਦੇ ਅੱਛਾ। ਸਾਡੇ ਕੋਲੋਂ ਨਹਿਰ ਸੀਗੀ, ਹੂੰ। ਉੱਥੇ ਆਉਂਦੇ ਜਾਂਦੇ ਸੀ। ਅੱਛਾ। ਫਿਰ ਇਹ ਵੀ ਰਾਜਪੂਤ ਸੀ, ਸਾਡੇ ਪਿੰਡ ਵੀ ਰਾਜਪੂਤ ਸੀਗੇ। ਹੂੰ। ਅਗਾ ਇਹਨਾਂ ਦੀਆਂ ਰਿਸ਼ਤੇਦਾਰੀਆਂ ਵੀ ਸੀਗੀਆਂ। ਰਿਸ਼ਤੇਦਾਰੀਆਂ। ਹਾਂਜੀ, ਹੂੰ। ਇਸ ਕਰਕੇ ਇਹਨਾਂ ਨੂੰ ਨਾ ਹਿੰਦੁਸਤਾਨ 'ਚ ਵੀ ਜਾਣਦੇ ਸੀ। ਹੂੰ। ਹਾਂ, ਸਹੀ ਹੋ ਗਿਆ। ਤੇ ਜੇ ਹੁਣ ਤੁਹਾਨੂੰ ਉੱਥੇ ਲੈ ਜਾਈਏ ਚੱਲੋਗੇ? ਉਹ ਜੀ ਕਿਹਨੇ ਲੈ ਜਾਣਾ? ਉਹ ਆਦੇ ਨੇ ਕਿੰਨੇ ਕਦੋਂ ਬਦਲੇ ਕੋਈ ਟਾਈਮ, ਕਦੋਂ ਜਾਈਏ? ਹੂੰ। ਸਾਡੀ ਜ਼ਿੰਦਗੀ 'ਚ ਦਿਨ ਨਹੀਂ ਬਦਲਦਾ ਹੂੰ। ਹੈ ਜੀ। ਸਹੀ। ਕਿਉਂ ਕਈ ਵਾਰੀ ਪ੍ਰੋਪੋਗੰਡਾ ਬਣਿਆ ਹਾਂ। ਤੇ ਜਿਹੜੇ ਮੁਖਾਲਫ ਆ ਉਹ ਹੋਣਗੇ। ਅੱਛਾ ਬਜ਼ੁਰਗੋ, 47 ਤੋਂ ਪਹਿਲੇ ਤੇ ਐਸਾ ਕੁਝ ਨਹੀਂ ਸੀ ਆਪਸ ਦੇ ਵਿੱਚ, ਦੇਖ, ਨਾ ਧਰਮਾਂ ਦੀ ਵੰਡ ਸੀ, ਨਾ ਭਾਸ਼ਾ ਦੀ ਵੰਡ ਸੀ, ਪੰਜਾਬੀ ਸਾਰੇ ਇੱਕ ਸੀਗੇ। ਇਹ 47 ਚ ਐਸੀ ਕਿਹੜੀ ਖੇਡ ਖੇਡੀ ਗਈ ਜਿਹੜੇ ਇਹ ਇੱਕ ਦੂਸਰੇ ਦੇ ਦੁਸ਼ਮਣ ਬਣ ਗਏ ਆਪਾਂ? ਇਹ ਜੀ ਤੁਸੀਂ ਖੇਡ ਖੇਡਣ ਵਾਲੇ ਜੇ ਸੀ ਨਾ ਜਿਹੜੇ, ਉਹਨਾਂ ਨੂੰ ਪਤਾ, ਆਪਾਂ ਨੂੰ ਨਹੀਂ। ਆਪਾਂ ਨੂੰ। ਆਪਾਂ ਨੂੰ। ਅਸੀਂ ਜੇ ਕੋਈ ਕਹਿੰਦਾ ਸੀ ਨਾ ਵੀ ਤੁਹਾਡਾ ਪਾਕਿਸਤਾਨ ਲਓ ਹੂੰ। ਤੇ ਤੁਸੀਂ ਉਹਨਾਂ ਕਹਿਣਾ ਪਿਓ ਦਾਦਾ ਪੜਦਾਦਾ ਹਾਂ। ਇੱਥੇ ਜੰਮੇ ਇੱਥੇ ਮਰੇ, ਸਾਨੂੰ ਕਿਹੜਾ ਪੁੱਛੂ, ਸਾਡੇ ਤੇ ਪਤਾ ਨਹੀਂ ਹੈ ਨਾ। ਇੱਧਰਲੇ ਲੋਕ ਕਹਿੰਦੇ ਸੀ ਸਾਨੂੰ ਕਿਹੜਾ ਪਤਾ। ਇਹ ਤਾਂ ਇੱਕ ਖੇਡ ਖੇਡੀ ਬਲਦੇਵ ਨੇ ਤੇ ਤਾਰਾ ਸਿੰਘ। ਅੱਛਾ। ਉਹਨਾਂ ਦੀ ਖੇਡ ਨੇ ਬਰਬਾਦ ਕੀਤਾ। ਬਰਬਾਦ ਕਰਤਾ ਖੇਡ। ਹੂੰ। ਕਿਉਂ? ਤੁਹਾਨੂੰ ਕਹਿੰਦਾ 8 ਜ਼ਿਲ੍ਹੇ ਜਿਹੜੇ ਹੈਗੇ, ਹਾਂ। ਤੁਹਾਡਾ ਖਾਲਿਸਤਾਨ ਮੁਸਲਮਾਨਾਂ ਦਾ ਹੂੰ। ਹੈ। ਹੂੰ। ਤੁਹਾਨੂੰ ਜੁਰਾ ਫੜਾਤਾ ਸਾਡੇ ਤੇ ਤੁਹਾਡੇ ਨਾਲ ਸੀਗੀ ਉਦੋਂ ਹਕੂਮਤ। ਹੂੰ। ਜਿੱਥੇ ਜਿਹੜੇ ਪਿੰਡ 'ਚੋਂ ਅਸੀਂ ਨਹੀਂ ਸੀ ਉੱਠਦੇ, ਹੂੰ। ਉੱਥੇ ਫੌਜ ਜਾ ਕੇ ਗੋਲੀ ਚਲਾ ਗਈ, ਫੌਜ ਮਾਰ ਦਿੱਤੀ। ਜਦੋਂ ਵਿਹੜਾ ਸਾਫ਼ ਹੋ ਗਿਆ, ਉਦੋਂ ਉਹਨੇ ਆਖਿਆ ਮੈਂ ਤੁਹਾਨੂੰ ਕਦੋਂ ਵੈਸੇ ਉੱਠਣ ਵੇਲੇ ਦਿਲ ਕਰਦਾ ਸੀ ਯਾਰ ਮੇਰਾ ਵਤਨ, ਮੇਰੇ ਘਰ-ਬਾਰ ਮੈਂ ਕਿੱਦਾਂ ਛੱਡਾਂ? ਉਹ ਜੀ ਵੇਲੇ ਹੁਣ ਗੱਲ ਸੁਣੋ, ਸਾਨੂੰ ਇੰਨਾ ਕੁ ਪਤਾ ਹੈ, ਹੂੰ। ਨੌਜਵਾਨਾਂ ਕੁੜੀਆਂ, ਹੂੰ। ਸਾਡੇ ਇੱਕ ਬੰਦਾ ਬੜਾ ਜਣੀ ਪਰੇ ਪਿੰਡ ਸੀ, ਬੜਾ ਬਦਮਾਸ਼ ਉੱਚਾ ਸੀ। ਹੂੰ। 20 ਕੋਹ ਦੇ ਵਿੱਚ ਨਾ ਹੂੰ। ਉਹਦੀ ਗੱਲ ਸੀ ਵੀ ਇੱਥੇ ਵੀ ਉਹ ਬਿੱਲਾ ਹੈ। ਜਦੋਂ ਟਾਈਮ ਆਇਆ ਸਾਡੇ ਤੇ ਬੁਰਾ, ਉਹਨੇ ਬੁਰਕਾ ਲੈ ਲਿਆ, ਕੁੜੀਆਂ ਦੀ ਪੱਲਾ ਵੱਢ ਕੇ ਛੋਟੀ ਇੱਥੇ ਮੋਢੇ ਜਿਹੜੀ ਕਰਨੀ। ਉਹਦੀ ਭਤੀਜੀ ਬੜੀ ਜਵਾਨ, ਨੌਜਵਾਨ, ਇੱਕ ਸਿੱਖਣੀ ਆ ਕੇ ਬਾਂਹ ਫੜ ਲਈ। ਜਦੋਂ ਬਾਂਹ ਫੜ ਲਈ, ਕੁੜੀ ਬੋਲਦੀ ਹੈ ਵੇ ਚਾਚਾ ਬਿੱਲਿਆ ਜਿਉਂਦਾ ਹੀ ਮਰ ਗਿਆ। ਕਹਿੰਦਾ ਸੌਰੀਏ ਪਤਾ ਨਹੀਂ ਉਹ ਲੰਘ ਕੇ ਜਾਂਦਾ। ਬੁਰਕਾ ਪਰੇ ਮਾਰੇ ਉਹਨੇ ਪੱਲਾ ਖੋਲ, 5 ਬੰਦੇ ਮਾਰੇ, ਲਲਕਰ ਵੱਜ ਗਈ ਵੀ ਬਿੱਲਾ ਬੁੜੀਆਂ ਚ ਘੇਰਾ ਪਾ ਕੇ ਬਹਿ ਗਏ। ਕੱਲੀ ਕੱਲੀ ਬੁੜੀ ਕਰਕੇ ਕੱਢੀ, ਤਸਵੀਰ ਲਿਖ ਰਿਹਾ। ਕਿਉਂ? ਸਾਡੇ ਕੋਲੇ ਹਥਿਆਰ ਕੋਈ, ਹਥਿਆਰ ਕੋਈ। ਅਸੀਂ ਬੇਹਥਿਆਰੇ ਸੀ। ਤੁਹਾਡੇ ਉਧਰ ਮਿਲਟਰੀਆਂ ਸੀ, ਜਿੱਥੇ ਅੜਦੇ ਸੀ ਉੱਥੇ ਮਿਲਟਰੀਆਂ ਮਾਰਦੀਆਂ। ਜਿਉਂ ਨਹਿਰੂ ਨੇ ਇਹਨਾਂ 2 ਬੰਦਿਆਂ ਨੂੰ ਐਸੀ ਗੋਲੀ ਦਿੱਤੀ ਸੀ ਤੇ ਵੀ ਤੁਸੀਂ ਇਹ ਕੰਮ ਕਰ ਸਕਦੇ, ਲੜਨ ਮਰਨ ਤੁਸੀਂ ਜਾਣਦੇ। ਤੇ ਹਿੰਦੂਆਂ ਦਾ ਕੀ ਸੀਗਾ, ਹਿੰਦੂ ਨਹੀਂ ਕੱਢ ਸਕਦੇ। ਸਹੀ। ਵੈਸੇ ਉਧਰੋਂ ਸਮਾਨ ਸਮੂਨ ਆਪਣਾ ਸਾਰਾ ਲੈ ਆਏ ਸੀ? ਜਾਨਾ ਸਿਰਫ ਜਾਨ ਚੰਦ ਬੰਦੇ ਜਿਹੜੇ ਹੈ ਨਾ ਸਾਡੇ, ਉਹ ਸਮਾਨ ਲਿਆਏ। ਜਾਂ ਤੁਹਾਡਾ ਇਲਾਕਾ ਲਿਆਇਆ, ਜਿਹੜੇ ਅੰਮ੍ਰਿਤਸਰ ਤੋਂ ਉਰੇ ਸੀ ਨਾ, ਉਹ ਲਾਇਆ ਹੈ। ਪਰ ਇਹ ਚੰਦ ਬੰਦੇ ਲਿਆਏ ਆ ਸਮਾਨ, ਨਹੀਂ ਤਾਂ ਨਾ ਆਈ ਹੈ। ਚਲੋ ਬਜ਼ੁਰਗੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਹਾਡਾ ਧੰਨਵਾਦ। ਤੁਹਾਡੀਆਂ ਯਾਦਾਂ ਜਿਹੜੀਆਂ ਨੇ, ਜਿਸ ਤਰ੍ਹਾਂ ਤੁਸੀਂ ਮੈਨੂੰ ਮਿਲੇ ਹੋ, ਮੇਰਾ ਵੀ ਦਿਲ ਕੀਤਾ। ਜੇ ਸਾਨੂੰ ਨਾ ਉਦੋਂ ਭਾਈ ਨਹਿਰੂ ਨੇ ਇਹਨਾਂ 2 ਬੰਦਿਆਂ ਨੂੰ ਉਂਗਲੀ ਦਿੱਤੀ ਸੀ, ਇਹ ਦੋਏ ਸਿੱਖ ਸੀ। ਉਹ ਫੌਜ ਦਾ ਕਮਾਂਡਰ ਸੀ ਬਲਦੇਵ, ਇਹ ਜਥੇ ਦਾ ਕਮਾਂਡਰ ਸੀ। ਸਹੀ। ਹੁਣ ਗਾਲਾਂ ਕੱਢਦੇ ਸਿੱਖ, ਉਹ ਇਸੇ ਨਹੀਂ। ਚਲੋ ਜੀ ਬਜ਼ੁਰਗ, ਸਾਨੂੰ ਅਸੀਂ ਆਏ ਸੀ ਬਾਬੂ ਰਜਬ ਅਲੀ ਦੇ ਪਿੰਡ, ਜਿਹੜਾ ਪਾਕਿਸਤਾਨ 'ਚ ਜਿੱਥੇ ਉਹ ਰਹਿੰਦੇ ਸੀ, ਤੇ ਆਪਾਂ ਗਲੀਆਂ 'ਚ ਘੁੰਮ ਫਿਰ ਰਹੇ ਸੀ। ਬਜ਼ੁਰਗ ਸਾਨੂੰ ਮਿਲੇ,
ਔਰ ਜਿਸ ਮੁਹੱਬਤ ਨਾਲ ਸਾਨੂੰ ਮਿਲੇ ਔਰ ਜਿਸ ਤਰ੍ਹਾਂ ਇਹਨਾਂ ਨੇ ਆਪਣੇ ਪਿੰਡ ਦੇ ਬਾਰੇ ਮੇਰੇ ਕੋਲ ਪੁੱਛਿਆ, ਮੇਰਾ ਦਿਲ ਕੀਤਾ ਮੈਂ ਕਿਹਾ ਬਜ਼ੁਰਗਾਂ ਨਾਲ ਗੱਲਬਾਤ ਦੀ ਸਾਂਝ ਕਰਾਂ। ਇਹੋ ਜਿਹੀਆਂ ਕਹਾਣੀਆਂ ਆਪ ਜੀ ਦੇ ਰੂਬਰੂ ਕਰਨ ਦਾ ਮਕਸਦ ਜਿਹੜਾ ਹੈ ਉਹ ਸਿਰਫ ਪੁਰਾਣੀਆਂ ਸਾਂਝਾਂ ਨੂੰ ਪੁਰਾਣੀ ਸਾਂਝਾਂ ਦੇ ਉੱਪਰ ਗੱਲਬਾਤ ਕਰਨੀ ਹੈ, ਨਾ ਕਿ ਕਿਸੇ ਧਰਮ, ਕਿਸੇ ਜ਼ਾਤ, ਕਿਸੇ ਮੁਲਕ ਦੇ ਖਿਲਾਫ ਕੋਈ ਗੱਲਬਾਤ ਕਰਨਾ ਹੈ। ਇਹੋ ਜਿਹੇ ਬਜ਼ੁਰਗ ਹੁਣ ਕੁਝ ਕੁ ਹੀ ਸਾਡੇ ਕੋਲ ਰਹਿ ਗਏ ਨੇ ਜਿਹੜੇ ਸਾਨੂੰ ਵੰਡ ਤੋਂ ਪਹਿਲੇ ਦੇ ਹਾਲਾਤ ਦੱਸ ਸਕਦੇ ਨੇ, ਜਾਂ ਵੰਡ ਦੇ ਵਿੱਚ ਜੋ ਕੁਝ ਹੋਇਆ, ਜਿਸ ਤਰ੍ਹਾਂ ਬਜ਼ੁਰਗਾਂ ਨੇ ਕਿਹਾ ਕਿ ਮੈਂ ਵੰਡ ਦੇ ਉੱਪਰ ਜਿਸ ਤਰ੍ਹਾਂ ਜੋ ਹਾਲਾਤ ਬਣੇ ਮੈਂ ਉਹਦੇ ਉੱਪਰ ਗੱਲਬਾਤ ਨਹੀਂ ਕਰਨਾ ਚਾਹਾਂਗਾ। ਸੋ ਬਹੁਤ ਸਾਰੇ ਬਜ਼ੁਰਗ ਨੇ ਜਿਹੜੇ ਇਸ ਚੀਜ਼ ਦੇ ਉੱਪਰ ਗੱਲਬਾਤ ਨਹੀਂ ਕਰਨਾ ਚਾਹੁੰਦੇ, ਔਰ ਹਕੀਕਤ ਦੇ ਉੱਪਰ ਸਾਡਾ ਵੀ ਦਿਲ ਨਹੀਂ ਕਰਦਾ ਕਿ ਆਪਾਂ ਇਸ ਚੀਜ਼ ਦੇ ਉੱਪਰ ਗੱਲਬਾਤ ਕਰੀਏ, ਲੇਕਿਨ ਮਜਬੂਰੀਆਂ ਹੁੰਦੀਆਂ ਨੇ। ਇਸ ਤਰ੍ਹਾਂ ਇੱਕ ਕਹਾਣੀ ਕੰਪਲੀਟ ਨਹੀਂ ਹੋ ਸਕਦੀ। ਕੋਸ਼ਿਸ਼ ਤਾਂ ਇਹ ਹੁੰਦੀ ਹੈ ਕਿ ਅਣਵੰਡੇ ਪੰਜਾਬ ਦੀਆਂ ਯਾਦਾਂ ਤੁਹਾਡੇ ਨਾਲ ਸ਼ੇਅਰ ਕਰੀਏ ਜ਼ਿਆਦਾ ਤੋਂ ਜ਼ਿਆਦਾ, ਲੇਕਿਨ ਉਹ ਇੱਕ ਐਸੀ ਕਹਾਣੀ ਹੈ ਜਿਸ ਤੋਂ ਬਗੈਰ ਦੋਵੇਂ ਪੰਜਾਬਾਂ ਦੀ ਜਿਹੜੀ ਹਿਸਟਰੀ ਹੈ ਉਹ ਕੰਪਲੀਟ ਨਹੀਂ ਹੋ ਸਕਦੀ। ਬਲਕਿ ਆਪਾਂ ਇਹਨੂੰ ਕਹਿ ਸਕਦੇ ਹਾਂ ਕਿ ਇਸ ਕਹਾਣੀ ਦੇ ਲਾਲ ਪੰਨੇ ਜਿਹੜੇ ਨੇ ਉਹ ਸਾਡੀ ਪਾਰਟੀਸ਼ਨ ਹੈ। ਸੋ ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਕਿਸੇ ਹੋਰ ਥਾਂ ਕਿਸੇ ਹੋਰ ਬਜ਼ੁਰਗ ਦੀ ਕਹਾਣੀ ਲੈ ਕੇ। ਰੱਬ ਰੱਖੇ।